ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਰਾਜਕੁਮਾਰ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਮੰਡੀ ਬਹਾਉਦੀਨ ਤੋਂ ਆਮਰ ਸ਼ਹਿਜ਼ਾਦ ਲੱਕ, ਫੈਸਲ ਸ਼ਹਿਜ਼ਾਦ ਲੱਕ, ਜ਼ਫਰ ਇਕਬਾਲ ਲੱਕ ਪਾਂਡੋਵਾਲ, ਪਿੰਡ ਹੰਬੜ ਤੋਂ ਫੈਸਲ ਨਵਾਜ਼ ਰਾਂਝਾ, ਉਮਰ ਹਯਾਤ ਦਰਜ਼ੀ, ਚਾਚਾ ਬਾਤੀ, ਚਾਚਾ ਅਸਲਮ, ਮਜ਼ਰ ਦੀਨਦਾਰ, ਲਾਹੌਰ ਤੋਂ ਸਖਾਵਤ ਅਲੀ, ਸ਼ਾਇਰ ਯੂਸਫ ਯਾਰ, ਭਾਈ ਫੇਰੂ ਫੂਲ ਨਗਰ ਤੋਂ ਜੱਜ ਪੱਟੀ ਤੇ ਸਲੀਮ ਪੱਟੀ, ਇਸਲਾਮਾਬਾਦ ਤੋਂ ਡਾਕਟਰ ਇਬਨੇ ਇਸ਼ਤਿਆਕ ਜ਼ੁਬੈਰੀ, ਜਬਰਾਂ ਤੋਂ ਜਲਵਾ ਜਾਨੀ, ਚੱਕ ਨੰਬਰ 44 DB ਬਹਾਵਲਪੁਰ ਤੋਂ ਅਦਨਾਨ ਫਾਰੂਕ, ਚੱਕ ਨੰਬਰ 123 ਜਨੂਬੀ ਸਰਗੋਦੇ ਤੋਂ ਰਾਣਾ ਅਯੂਬ, ਜ਼ੁਲਫਕਾਰ ਨੰਬਰਦਾਰ, ਚੌਧਰੀ ਮੁਨੀਰ ਗੁੱਜਰ, ਅੱਡਾ ਗੜਾ ਮੋੜ ਵਿਹਾੜੀ ਤੋਂ ਮੁਹੰਮਦ ਰਫੀ ਗੁੱਜਰ, ਕੈਨੇਡਾ ਤੋਂ ਤਾਰਾ ਸਿੰਘ ਢਿੱਲੂ, ਇਟਲੀ ਤੋਂ ਚੌਧਰੀ ਆਮਰ ਵਿਰਕ ਬੁਤਾਲੀਆ, ਇੰਗਲੈਂਡ ਤੋਂ ਬਲਬੀਰ ਸਿੰਘ ਕੰਵਲ, ਮੋਤਾ ਸਿੰਘ ਸਰਾਏ ਪੰਜਾਬੀ ਸੱਥ UK, ਸਪੇਨ ਤੋਂ ਸ਼ਬੀਰ ਹੁਸੈਨ ਆਜ਼ਾਦ, ਸਾਈਪਰਸ ਤੋਂ ਆਮਰ ਚੀਮਾ, ਨਾਰਵੇ ਤੋਂ ਤਸਵਰ ਅਜ਼ੀਜ਼ ਵੜੈਚ, ਕੰਗਣਪੁਰ ਤੋਂ ਮੁਨਸ਼ੀ ਅਜਾਜ਼ ਅਨਵਰ, ਹਸੀਬ ਸ਼ਹਿਜ਼ਾਦ, ਚੜ੍ਹਦੇ ਪੰਜਾਬ ਤੋਂ ਡਾਕਟਰ ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾ, ਭੁਪਿੰਦਰ ਸਿੰਘ, ਬਿੱਟੂ ਲਹਿਰੀ, ਹਰਿਆਣਾ ਇੰਡੀਆ ਤੋਂ ਜਗਜੀਤ ਸਿੰਘ, ਰਾਜੂ ਸਿੰਘ ਅੰਬਾਲਾ, ਕਲਾਸ਼ ਬਹਾਦਰ, ਪੈਂਟਾ ਫਾਜ਼ਿਲਕਾ, ਸੁਭਾਸ਼ ਸੁਫੀ, ਰਮੇਸ਼ ਦੀਵਾਨਾ, ਬੇਰੀਵਾਲਾ ਤੋਂ ਨਮਦੀਵ, ਸਰਸਾ ਰਾਣੀਆਂ ਤੋਂ ਕੇਵਲ ਸਾਮਾ, ਬਜਨ ਲਾਲ, ਰਾਜਸਥਾਨ ਤੋਂ ਗੁਰਦਿਆਲ ਸਿੰਘ ਇਨਸਾਨ, ਬਠਿੰਡੇ ਤੋਂ ਦਲੀਪ ਸਿੰਘ, ਚੰਡੀਗੜ੍ਹ ਤੋਂ ਹਰਵਿੰਦਰ ਸਿੰਘ। ਤੇ ਮੇਰੇ ਸੱਜਣੋ, ਹੁਣ ਆਉਂਦੇ ਹਾਂ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਕਿਸੇ ਦੇਸ਼ 'ਤੇ ਇੱਕ ਰਾਜਾ ਹਕੂਮਤ ਕਰਦਾ ਸੀ। ਉਹਦਾ ਇੱਕ ਪੁੱਤਰ ਸੀ ਜਿਹੜਾ ਬੜਾ ਖੂਬਸੂਰਤ, ਅਕਲਮੰਦ ਤੇ ਬਹਾਦਰ ਸੀ, ਜਿਹਨੂੰ ਪ੍ਰਜਾ ਰਾਜਕੁਮਾਰ ਆਖਦੀ ਸੀ। ਸ਼ਾਹੀ ਮਹਿਲ ਤੋਂ ਦੂਰ ਜੰਗਲ ਵਿੱਚ ਇੱਕ ਫਕੀਰ ਦੀ ਝੁੱਗੀ ਸੀ। ਉੱਥੇ ਇੱਕ ਭਿਆਨਕ ਦਿਓ ਆਉਂਦਾ ਸੀ ਤੇ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ। ਸਾਰੇ ਲੋਕ ਉਹਦੇ ਕੋਲੋਂ ਖੌਫ ਖਾਂਦੇ ਸਨ। ਲੋਕਾਂ ਨੇ ਜਾ ਕੇ ਫਕੀਰ ਨੂੰ ਆਖਿਆ, ਬਾਬਾ ਜੀ, ਅਸੀਂ ਇਸ ਦਿਓ ਕੋਲੋਂ ਬੜੇ ਪਰੇਸ਼ਾਨ ਹਾਂ, ਇਹਦਾ ਕੋਈ ਉਪਾਅ ਕਰੋ। ਬਾਬਾ ਜੀ ਨੇ ਸਾਰੀ ਰਾਤ ਚਿੱਲਾ ਕੱਟਿਆ ਤੇ ਉਹਨਾਂ ਦੇ ਸਾਹਮਣੇ ਇੱਕ ਖੂਬਸੂਰਤ ਫੁਰਤੀਲਾ ਘੋੜਾ ਆਣ ਖਲੋਤਾ। ਜਦੋਂ ਬਾਬਾ ਜੀ ਨੇ ਘੋੜੇ ਨੂੰ ਵੇਖਿਆ ਤੇ ਉਹਨਾਂ ਨੂੰ ਇੱਕ ਆਵਾਜ਼ ਆਈ, ਤੂੰ ਇਹ ਘੋੜਾ ਜਾ ਕੇ ਰਾਜੇ ਦੇ ਪੁੱਤਰ ਰਾਜਕੁਮਾਰ ਨੂੰ ਦੇ ਦੇ। ਉਹ ਇਹਦੇ ਤੇ ਸਵਾਰ ਹੋ ਕੇ ਉਸ ਦਿਓ ਦਾ ਪਿੱਛਾ ਕਰੇਗਾ ਤੇ ਦਿਓ ਇਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗਾ। ਬਾਬਾ ਜੀ ਰਾਜੇ ਦੇ ਦਰਬਾਰ ਗਏ ਤੇ ਜਾ ਕੇ ਸਾਰਾ ਕਿੱਸਾ ਰਾਜੇ ਨੂੰ ਸੁਣਾਇਆ। ਰਾਜੇ ਨੇ ਘੋੜਾ ਰਾਜਕੁਮਾਰ ਨੂੰ ਦੇ ਕੇ ਆਖਿਆ, ਪੁੱਤਰ ਤੂੰ ਜਾ ਕੇ ਉਸ ਦਿਓ ਦਾ ਨਾਸ਼ ਕਰ ਦੇ। ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਘੋੜੇ ਉੱਤੇ ਬਹਿ ਕੇ ਆਇਆ ਜੰਗਲ ਰਾਜਕੁਮਾਰ, ਜਿੱਥੇ ਤੱਕ ਸੀ ਚੱਲਦੀ ਉਹਦੇ ਬਾਬੇ ਦੀ ਸਰਕਾਰ। ਆ ਫਕੀਰ ਦੀ ਝੁੱਗੀ ਮੋਰੇ ਉਸਨੇ ਡੇਰਾ ਲਾਇਆ, ਸੂਰ ਦੀ ਸ਼ਕਲ ਬਣਾ ਕੇ ਉੱਥੇ ਜੌ ਨੇ ਫੇਰਾ ਪਾਇਆ। ਰਾਜਕੁਮਾਰ ਨੇ ਉਹਦੇ ਪਿੱਛੇ ਆਪਣਾ ਘੋੜਾ ਲਾਇਆ, ਪਾ ਕੇ ਉਸ ਕਮਾਨ ਦੇ ਅੰਦਰ ਤੀਰ ਸਿਆਰ ਚਲਾਇਆ। ਤੀਰ ਤੇ ਲੱਗਾ ਜ਼ਖਮੀ ਹੋਇਆ, ਗਾਰ ਦੇ ਵਿੱਚੋਂ ਜਾਂਦਾ। ਰਾਜਕੁਮਾਰ ਵੀ ਅੰਦਰ ਵੜਿਆ, ਘੋੜਾ ਯਾਰ ਭਜਾਂਦਾ। ਕੁੱਪ ਹਨੇਰਾ ਗਾਰ ਚ ਹੋਇਆ, ਕੁੱਪ ਹਨੇਰਾ ਗਾਰ ਚ ਹੋਇਆ, ਕੁਝ ਨਜ਼ਰ ਨਾ ਆਵੇ। ਰਾਜਕੁਮਾਰ ਹਨੇਰੇ ਅੰਦਰ ਘੋੜਾ ਯਾਰ ਭਜਾਵੇ। ਦੂਜੇ ਪਾਸੇ ਗਾਰ ਦੇ ਉਹਨੇ ਡਿੱਠਾ ਵਸਦਾ ਸ਼ਹਿਰ, ਸੋਨੇ ਦਾ ਸੀ ਮਹਿਲ ਜੀ ਉੱਥੇ ਪਾਣੀ ਦੀ ਇੱਕ ਨਹਿਰ।
ਸੂਰ ਨੂੰ ਡਿੱਟਾ ਮਹਿਲ ਚ ਜਾਂਦਾ, ਉਹ ਵੀ ਮਗਰ ਗਿਆ। ਲੱਭਿਆ ਨਾ ਉਹਨੂੰ ਸੂਰ ਕਿਤੇ ਵੀ, ਉਹ ਤਾਂ ਤੱਕਦਾ ਰਿਹਾ। ਵੇਖੀ ਉਹਨੇ ਇੱਕ ਜ਼ਨਾਨੀ ਪੌੜੀਆਂ ਚੜਦੀ ਜਾਵੇ, ਹੋਰ ਕੋਈ ਨਾ ਆਦਮਜ਼ਾਦ ਜੀ ਉਹਨੂੰ ਨਜ਼ਰੀ ਆਵੇ। ਸੁੰਦਰੀ ਚੜ ਕੇ ਪੌੜੀਆਂ ਯਾਰੋ, ਸੁੰਦਰੀ ਚੜ ਕੇ ਪੌੜੀਆਂ ਯਾਰੋ, ਕਮਰੇ ਦੇ ਵਿੱਚ ਆਈ। ਘੋੜਾ ਬੰਨਿਆ ਇੱਕ ਪਾਸੇ ਜੀ, ਕਮਰੇ ਵੜ ਗਿਆਈ। ਵੇਖੀ ਇੱਕ ਸ਼ਹਿਜ਼ਾਦੀ ਸੁੱਤੀ ਸੋਹਣੇ ਪਲੰਗ ਦੇ ਉੱਤੇ, ਵੇਖੇ ਪਈਓ ਖਾਬ ਸ਼ਹਿਜ਼ਾਦੀ ਆਪਣੇ ਸੁੱਤੇ ਸੁੱਤੇ। ਮੇਰੇ ਸੱਜਣੋ, ਜਦੋਂ ਰਾਜਕੁਮਾਰ ਨੇ ਉਸ ਸ਼ਹਿਜ਼ਾਦੀ ਨੂੰ ਜਗਾਇਆ ਤੇ ਉਹ ਰਾਜਕੁਮਾਰ ਨੂੰ ਵੇਖ ਕੇ ਹੱਸੀ ਤੇ ਫਿਰ ਰੋਣ ਲੱਗ ਪਈ। ਇੰਨੇ ਚਿਰ ਨੂੰ ਉਹ ਔਰਤ ਵੀ ਉੱਥੇ ਆ ਗਈ ਜਿਹੜੀ ਪੌੜੀਆਂ ਤੇ ਸ਼ਹਿਜ਼ਾਦੇ ਨੇ ਵੇਖੀ ਸੀ। ਦਰਅਸਲ ਉਹ ਸ਼ਹਿਜ਼ਾਦੀ ਦੀ ਗੋਲੀ ਸੀ। ਰਾਜਕੁਮਾਰ ਨੇ ਉਹਨੂੰ ਸ਼ਹਿਜ਼ਾਦੀ ਦੇ ਹੱਸਣ ਤੇ ਰੋਣ ਦੀ ਵਜ੍ਹਾ ਪੁੱਛੀ ਤੇ ਉਹ ਕਹਿਣ ਲੱਗੀ, ਇਹ ਮੁਲਕ ਬਹਾਰ ਦੀ ਸ਼ਹਿਜ਼ਾਦੀ ਏ। ਇੱਕ ਦਿਨ ਅਸੀਂ ਬਾਗ ਵਿੱਚ ਸੈਰ ਕਰ ਰਹੀਆਂ ਸਾਂ ਤੇ ਇੱਕ ਜ਼ਾਲਮ ਦਿਓ ਨੇ ਸਾਨੂੰ ਚੁੱਕ ਕੇ ਇੱਥੇ ਲੈ ਆਂਦਾ। ਉਹ ਇਹਨੂੰ ਕਹਿੰਦਾ ਏ ਮੇਰੇ ਨਾਲ ਸ਼ਾਦੀ ਕਰ। ਸ਼ਹਿਜ਼ਾਦੀ ਰਾਜ਼ੀ ਨਹੀਂ, ਪਰ ਇੱਕ ਦਿਨ ਇੱਕ ਰਹਿਮਦਿਲ ਪਰੀ ਆਈ ਸੀ ਤੇ ਉਹਨੇ ਦੱਸਿਆ ਸੀ ਇਹ ਤੇਰੇ ਨਾਲ ਵਿਆਹ ਨਹੀਂ ਕਰ ਸਕੇਗਾ। ਤੇਰਾ ਵਿਆਹ ਇੱਕ ਐਸੇ ਸ਼ਹਿਜ਼ਾਦੇ ਨਾਲ ਹੋਵੇਗਾ ਜਿਹੜਾ ਇਹਨੂੰ ਜ਼ਖਮੀ ਕਰਕੇ ਮਹਿਲ ਵਿੱਚ ਦਾਖਲ ਹੋਵੇਗਾ। ਹੱਸੀ ਇਸ ਤੋਂ ਏ ਭਈ ਤੂੰ ਪਹਿਲਾ ਬੰਦਾ ਏ ਜਿਹੜਾ ਇੱਥੇ ਆਇਆ ਏ, ਤੇ ਰੋਈ ਇਸ ਤੋਂ ਏ ਤੂੰ ਉਹ ਬੰਦਾ ਨਹੀਂ ਜਿਹਦੇ ਨਾਲ ਇਹਦੀ ਸ਼ਾਦੀ ਹੋਵੇਗੀ। ਸ਼ਹਿਜ਼ਾਦਾ ਵੀ ਉਹਦੇ ਹੁਸਨ ਤੇ ਰਹਿ ਗਿਆ ਸੀ। ਇਸ ਤੋਂ ਅੱਗੇ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਰਾਜਕੁਮਾਰ ਦੀ ਆਖਣ ਲੱਗਾ, ਰਾਜਕੁਮਾਰ ਦੀ ਆਖਣ ਲੱਗਾ, ਮੈਂ ਵੀ ਹਾਂ ਸ਼ਹਿਜ਼ਾਦਾ, ਮੈਂ ਵੀ ਜ਼ਖਮੀ ਕੀਤਾ ਉਹਨੂੰ ਪੂਰਾ ਹੋਇਆ ਵਾਦਾ। ਸੁਣ ਕੇ ਇਹ ਸ਼ਹਿਜ਼ਾਦੀ ਉੱਥੇ ਖੁਸ਼ ਬਹੁਤ ਸੀ ਹੋਈ, ਉੱਠ ਕੇ ਬਹਿ ਗਈ ਪਲੰਗ ਦੇ ਉੱਤੇ ਲਾ ਕੇ ਸੱਚੀ ਲੋਈ। ਕਹਿੰਦੀ ਕਰੀਏ ਸ਼ਾਦੀ ਦੋਵੇਂ, ਤੂੰ ਮੇਰਾ ਮੈਂ ਤੇਰੀ, ਆਖਰ ਹੋਣਾ ਆਦਮ ਇੱਕ ਦਿਨ ਸਜਣਾ ਖਾਕ ਦੀ ਢੇਰੀ। ਆਖਣ ਲੱਗਾ ਸ਼ਾਦੀ ਕਰਸਾਂ ਜਾ ਕੇ ਮੈਂ ਵਿੱਚ ਮਹਿਲਾਂ, ਇਸ ਦਿਓ ਬਗੈਰਤ ਨਾਲ ਜੀ ਨਿਬੜਾ ਮੈਂ ਤਾਂ ਪਹਿਲਾਂ। ਜੋ ਜੀ ਆਇਆ ਅਸਲੀ ਸੂਰਤ, ਤੀਰ ਗਲੇ ਵਿੱਚ ਖੁੱਬਾ, ਪੀੜ ਦੇ ਮਾਰੇ ਜੋ ਤਾਂ ਟੁਰਦਾ ਹੋ ਕੇ ਸੱਜਣੋ ਕੁੱਬਾ। ਆ ਕੇ ਕੀਤਾ ਵਾਰ ਦਿਓ ਨੇ ਰਾਜਕੁਮਾਰ ਬਚਾਇਆ, ਤਲਵਾਰ ਦਾ ਉਹਨੇ ਵਾਰ ਜ ਕੀਤਾ ਸਿਰ ਦਿਓ ਦਾ ਲਾਇਆ। ਆ ਕੇ ਆਪਣੇ ਮਹਿਲਾਂ ਦੇ ਵਿੱਚ ਸ਼ਾਦੀ ਉਹਨਾਂ ਕੀਤੀ, ਫਿਰ ਕੀ ਦੱਸਾਂ ਮੇਰੇ ਸੱਜਣੋ ਉਹਨਾਂ ਨਾਲ ਕੀ ਬੀਤੀ। ਉਸ ਦਿਓ ਦਾ ਛੋਟਾ ਭਾਈ ਨਦੀ ਕਿਨਾਰੇ ਆਇਆ, ਆ ਕੇ ਉਹਨੇ ਝੁੱਗੀ ਪਾਈ
ਉੱਥੇ ਡੇਰਾ ਲਾਇਆ। ਪਾਇਆ ਉਸ ਫਕੀਰੀ ਬਾਣਾ ਬਣ ਬੈਠਾ ਦਰਵੇਸ਼। ਰਾਜਕੁਮਾਰ ਸੀ ਜਾਂਦਾ ਯਾਰੋ ਨਦੀ ਤੇ ਯਾਰ ਹਮੇਸ਼। ਵੇਖਿਆ ਉਹਨੇ ਸਾਧੂ ਬਾਬਾ ਆਨ ਸਲਾਮ ਜੀ ਕੀਤਾ। ਘੋੜਾ ਬੰਨਿਆ ਰੁੱਖ ਦੇ ਥੱਲੇ ਪਾਣੀ ਠੰਡਾ ਪੀਤਾ। ਮੇਰੇ ਸੱਜਣੋ, ਜਦੋਂ ਰਾਜਕੁਮਾਰ ਉਸ ਨਕਲੀ ਦਰਵੇਸ਼ ਕੋਲ ਆ ਬੈਠਾ ਤੇ ਝੂਠਾ ਦਰਵੇਸ਼ ਕਹਿਣ ਲੱਗਾ, ਰੱਬ ਤੈਨੂੰ ਪੁੱਤਰ ਦੇਗਾ, ਤੂੰ ਗਲ ਦਾ ਹਾਰ ਲਾ ਕੇ ਮੈਨੂੰ ਦੇ ਦੇ। ਮੈਂ ਪਾਣੀ ਵਿੱਚ ਜਾ ਕੇ ਪ੍ਰਾਰਥਨਾ ਕਰਨਾ ਵਾਂ, ਪਰ ਮੇਰੇ ਆਉਣ ਤੱਕ ਤੂੰ ਕਿਤੇ ਨਾ ਜਾਵੀਂ। ਰਾਜਕੁਮਾਰ ਨੇ ਹਾਰ ਲਾ ਕੇ ਦੇ ਦਿੱਤਾ ਤੇ ਉਹ ਝੂਠਾ ਦਰਵੇਸ਼ ਨਦੀ ਵਿੱਚ ਜਾ ਕੇ ਗੋਤਾ ਮਾਰ ਗਿਆ। ਰਾਜਕੁਮਾਰ ਉੱਥੇ ਬੈਠਾ ਉਡੀਕਦਾ ਰਿਹਾ। ਉਹ ਦਰਅਸਲ ਉਸ ਦਿਓ ਦਾ ਛੋਟਾ ਭਰਾ ਸੀ ਜਿਹਨੂੰ ਉਹ ਮਾਰ ਕੇ ਆਇਆ ਸੀ, ਤੇ ਉਹ ਦਰਵੇਸ਼ ਦੇ ਭੇਸ ਵਿੱਚ ਬਾਦਸ਼ਾਹ ਦੇ ਦਰਬਾਰ ਵਿੱਚ ਆ ਗਿਆ ਤੇ ਰਾਜਕੁਮਾਰ ਦਾ ਹਾਰ ਵਿਖਾ ਕੇ ਕੀ ਕਹਿੰਦਾ ਏ, ਸਾਦਕ ਭੱਟੀ ਗਾ ਕੇ ਸੁਣਾ ਰਿਹਾ ਏ। ਰਾਜਕੁਮਾਰ ਤੇ ਮਰ ਗਿਆ, ਰਾਜਕੁਮਾਰ ਤੇ ਮਰ ਗਿਆ, ਪੈ ਗਏ ਉਹਨੂੰ ਯਾਰ ਲਟੇਰੇ। ਉਹਦਾ ਹਾਰ ਡਿੱਗਾ ਉੱਥੇ ਲੈ ਆਇਆ ਕੋਲ ਤੇਰੇ। ਸ਼ਹਿਜ਼ਾਦੀ ਨੇ ਖਬਰ ਸੁਣੀ ਤੇ ਡਿੱਗੀ ਉੱਤੋਂ ਮਹਿਲਾ। ਜੋ ਵੀ ਉੱਥੋਂ ਨਿਕਲ ਗਿਆ ਸੀ ਮਹਿਲਾ ਵਿੱਚੋਂ ਪਹਿਲਾਂ। ਭਾਈ ਦਾ ਉਸ ਬਦਲਾ ਲਿਆ ਤੇ ਉਹਨੂੰ ਮਾਰ ਮੁਕਾਇਆ। ਪਾਣੀ ਵਿੱਚੋਂ ਨਿਕਲ ਕੇ ਬਾਬਾ ਰਾਜਕੁਮਾਰ ਕੋ ਆਇਆ। ਕਹਿੰਦਾ ਤੁਰ ਜਾ ਬੱਚਾ ਇਥੋਂ ਕੋਈ ਮੁਰਾਦੇ ਪੂਰੀ। ਤੇਰੇ ਘਰ ਵਿੱਚ ਪੁੱਤਰ ਹੋਸੀ ਹੋ ਗਿਆ ਮਨਜ਼ੂਰੀ। ਮੇਰੇ ਸੱਜਣੋ, ਜਦੋਂ ਰਾਜਕੁਮਾਰ ਮਹਿਲਾਂ ਵਿੱਚ ਆਇਆ ਤੇ ਹਰ ਪਾਸੇ ਸੋਗ ਪਿਆ ਸੀ। ਪਹਿਲੋਂ ਤੇ ਲੋਕ ਰਾਜਕੁਮਾਰ ਦੇ ਮਰਨ ਦੀ ਖਬਰ ਸੁਣ ਕੇ ਗਮਜ਼ਦਾ ਸਨ, ਉੱਤੋਂ ਸ਼ਹਿਜ਼ਾਦੀ ਦੀ ਮੌਤ ਨੇ ਹਰ ਪਾਸੇ ਸੋਗ ਪਾ ਦਿੱਤਾ ਸੀ। ਰਾਜਾ ਰਾਣੀ ਆਪਣੇ ਪੁੱਤਰ ਨੂੰ ਜ਼ਿੰਦਾ ਸਲਾਮਤ ਵੇਖ ਕੇ ਬੜਾ ਖੁਸ਼ ਹੋਏ ਤੇ ਉਸ ਝੂਠੇ ਫਕੀਰ ਦਾ ਸਾਰਾ ਕਿੱਸਾ ਸੁਣਾਇਆ। ਰਾਜਕੁਮਾਰ ਇਹ ਸੁਣ ਕੇ ਗੁੱਸੇ ਵਿੱਚ ਆ ਗਿਆ ਤੇ ਘੋੜਾ ਦੜਾਉਂਦਾ ਨਦੀ ਦੇ ਕੋਲ ਗਿਆ, ਪਰ ਉੱਥੇ ਨਾ ਤੇ ਝੁੱਗੀ ਸੀ ਤੇ ਨਾ ਉਹ ਬਾਬਾ। ਰਾਜਕੁਮਾਰ ਬੜਾ ਮਾਯੂਸ ਹੋ ਕੇ ਵਾਪਸ ਆ ਗਿਆ। ਸ਼ਹਿਜ਼ਾਦੀ ਦੀ ਲਾਸ਼ ਕਮਰੇ ਵਿੱਚ ਬੰਦ ਕਰਕੇ ਜੰਗਲ ਵਿੱਚ ਉਸ ਦਰਵੇਸ਼ ਕੋਲ ਜਾਂਦਾ ਏ ਜਿਹਨੇ ਉਹਨੂੰ ਘੋੜਾ ਦਿੱਤਾ ਸੀ। ਤੇ ਫੇਰ ਕੀ ਹੁੰਦਾ ਏ, ਇਹ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਰਾਜਕੁਮਾਰ ਦੀ ਜੰਗਲ ਆਇਆ, ਰਾਜਕੁਮਾਰ ਦੀ ਜੰਗਲ ਆਇਆ। ਆਸਲਾਮ ਜੀ ਕੀਤਾ, ਦੱਸਿਆ ਉਹਨੇ ਬਾਬੇ ਤਾਈ ਜੋ ਉਹਦੇ ਨਾਲ ਬੀਤਾ। ਕਹਿੰਦਾ ਮਰ ਗਈ ਬੀਬੀ ਮੇਰੀ ਮੈਂ ਹੋਇਆ ਵਾਰੰਦਾ। ਉਹ ਫਕੀਰ ਤੇ ਕੱਢ ਗਿਆ ਬਾਬਾ ਮੇਰੇ ਘਰ ਦਾ ਕੰਡਾ। ਉੱਥੇ ਉਹ ਦਰਵੇਸ਼ ਜੀ ਉਹਨੂੰ ਗੱਲ ਆਖ ਸੁਣਾਈ। ਉਹ ਕੋਈ ਦਰਵੇਸ਼ ਨਹੀਂ ਸੀ ਛੋਟਾ ਜਿਹਾ ਦਾ ਭਾਈ। ਬਦਲਾ ਆਪਣੇ ਭਾਈ ਦਾ ਲਿਆ ਰਾਣੀ ਮਾਰ ਮੁਕਾਈ। ਮਰ ਗਈ ਉਹ ਤਾਂ ਰੱਬ ਦੇ ਵੱਲੋਂ
ਮੌਜੀ ਉਹਦੀ ਆਈ। ਰਾਜਕੁਮਾਰ ਦੀ ਆਖਣ ਲੱਗਾ ਮੈਂ ਕਿਵੇਂ ਹੁਣ ਜੀਵਾਂ, ਜ਼ਿੰਦਗੀ ਦਾ ਏ ਜ਼ਹਿਰ ਪਿਆਲਾ ਬਾਬਾ ਜੀ ਕਿੰਜ ਪੀਵਾਂ। ਕਰੋ ਦੁਆ ਉਹ ਜ਼ਿੰਦਾ ਹੋਵੇ ਤਾਂ ਮੇਰੀ ਏ ਜ਼ਿੰਦਗੀ, ਤੁਸਾਂ ਤੇ ਕਰਦੇ ਦਿਨ ਤੇ ਰਾਤੀ ਸੋਹਣੇ ਰੱਬ ਦੀ ਬੰਦਗੀ। ਬਾਬੇ ਜੀ ਨੇ ਹੱਥ ਉਠਾਇਆ ਆਵਾਜ਼ ਉਹਨੂੰ ਜੀ ਆਈ, ਉਹਦੀ ਜ਼ਿੰਦਗੀ ਮੁੱਕ ਗਈ ਏ ਹੋਰ ਨਹੀਂ ਮਿਲਣੀ ਕਾਈ। ਬਾਬਾ ਕਹਿੰਦਾ ਮੇਰੇ ਰੱਬਾ ਅੱਧੀ ਮੇਰੀ ਲਾ ਦੇ, ਜੀਵਤ ਹੋਵੇ ਇਹਦੀ ਬੀਵੀ ਇਹਨੂੰ ਅੱਧੀ ਲਾ ਦੇ। ਰੱਬ ਕੀਤੀ ਮਨਜ਼ੂਰ ਦੁਆ ਜੀ ਜ਼ਿੰਦਗੀ ਮਿਲ ਗਈ ਉਹਨੂੰ, ਜਾ ਤੂੰ ਮਹਿਲਾਂ ਵਿੱਚ ਜਾ ਮਿਲ ਲੈ ਛੱਡ ਕੇ ਆਇਆ ਜਿੰਨੂੰ। ਉਹ ਦਿਓ ਜੇ ਮੁੜ ਕੇ ਆਵੇ ਤੀਰ ਗਲੇ ਵਿੱਚ ਮਾਰੀ, ਇਹ ਤਵੀਰ ਲੈ ਜਾ ਜਾ ਕੇ ਪਾਣੀ ਦੇ ਵਿੱਚ ਤਾਰੀ। ਖੁਸ਼ ਖੁਸ਼ ਉਹ ਮਹਿਲਾਂ ਵਿੱਚ ਆਇਆ ਆਂ ਬੀਬੀ ਨੂੰ ਮਿਲਿਆ, ਜ਼ਿੰਦਾ ਹੋਈ ਵੇਖੀ ਉਹਨੇ ਦਿਲ ਦਾ ਗੁਲਸ਼ਨ ਖਿਲਿਆ। ਖੁਸ਼ ਹੋਏ ਮਹਿਲਾਂ ਦੇ ਵਾਸੀ ਖੁਸ਼ੀਆਂ ਚਾਰ ਚੁਫੇਰੇ, ਹਰ ਪਾਸੇ ਜੀ ਚਾਨਣ ਹੋਇਆ ਹੋ ਗਿਆ ਦੂਰ ਹਨੇਰੇ, ਹਰ ਪਾਸੇ ਜੀ ਚਾਨਣ ਹੋਇਆ ਹੋ ਗਿਆ ਦੂਰ ਹਨੇਰੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਕਹਾਣੀ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਿਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਸਾਡੇ ਚੈਨਲ ਨਾਲ ਜੁੜੇ ਰਹੋ, ਲਾਈਕ ਕਰੋ, ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਆਪਣੇ ਨਾਂ ਦੇ ਨਾਲ ਆਪਣੇ ਸ਼ਹਿਰ ਦਾ ਨਾਂ ਜ਼ਰੂਰ ਲਿਖੋ ਤਾਂ ਜੇ ਤੁਹਾਡਾ ਨਾਂ ਫਰਮਾਇਸ਼ ਵਿੱਚ ਸ਼ਾਮਲ ਕੀਤਾ ਜਾ ਸਕੇ। ਤੇ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਅਸੀਂ ਫੇਰ ਮਿਲਾਂਗੇ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।